ਸਿੱਧੂ ਮੂਸੇਵਾਲਾ ਸਾਡੇ ਦਰਮਿਆਨ ਨਹੀਂ ਰਹੇ। ਉਹਨਾਂ ਤੋਂ ਹੀ ਸ਼ੁਰੂਆਤ ਕਰਾਂਗੇ। ਅਫਸਾਨਾ ਖਾਨ ਦੇ ਨਾਲ ਉਹਨਾਂ ਦਾ ਭਰਾਵਾਂ ਵਰਗਾ ਪਿਆਰ ਸੀ। ਅਫਸਾਨਾ ਦੇ ਨਾਲ ਜਦੋਂ ਗਾਣਾ ਆਇਆ ਧੱਕਾ, ਤਾਂ ਉਸ ਧੱਕੇ ਗਾਣੇ ਨੇ ਇੰਡਸਟਰੀ ਦੇ ਵਿੱਚ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਧੱਕ ਪਾਤੀ ਸੀ। ਅਫਸਾਨਾ ਦਾ ਐਕਸਪੀਰੀਅੰਸ ਬਹੁਤ ਮਾੜਾ ਰਿਹਾ ਹੋਣਾ ਲੰਘੇ ਦਿਨਾਂ ਦੇ ਵਿੱਚ। ਉੱਥੋਂ ਹੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਦੋਂ ਬਾਈ ਦੇ ਬਾਰੇ ਪਤਾ ਲੱਗਿਆ, ਇੱਥੇ ਸੀ ਜਾਂ ਦੇਸ਼ ਤੋਂ ਬਾਹਰ ਸੀਗੇ, ਤੁਸੀਂ ਕਿਤੇ ਪਰਫਾਰਮ ਕਰਨ ਗਏ ਹੋਏ ਸੀ? मैं दुबई ਤੇ ਲੁਧਿਆਣਾ ਸ਼ੋਅ ਕਰਕੇ ਮਤਲਬ ਸੋ ਰਹੀ ਸੀ ਕਿਉਂਕਿ ਬਹੁਤ ਟਾਇਰਡ ਸੀਗੇ। ਅੱਛਾ, ਇੱਥੇ ਪੰਜਾਬ 'ਚ ਸੀਗੇ? ਹਾਂ, ਪੰਜਾਬ ਹੀ ਸੀ ਤੇ 29 ਨੂੰ ਚੰਡੀਗੜ੍ਹ ਸ਼ੋਅ ਸੀਗਾ ਹੂੰ, ਤੇ ਉਸ ਦਿਨ ਸ਼ਾਮ ਨੂੰ ਸੋ ਕੇ ਉੱਠੇ ਜਦੋਂ ਕਿ ਸ਼ੋਅ ਤੇ ਜਾਣਾ, ਪਰ ਉਸ ਤੋਂ ਪਹਿਲਾਂ ਇੱਕ ਸਾਨੂੰ ਖਬਰ ਮਿਲ ਗਈ ਸੀਗੀ ਬਾਈ ਦੀ। ਹੂੰ, ਫਿਰ ਬੜਾ ਇੱਕ ਜਦੋਂ ਹੀਰੇ ਵਰਗਾ ਪਿਓ ਵਰਗਾ ਭਰਾ ਚਲਾ ਜਾਏ ਤਾਂ ਇਹੋ ਜਿਹੀ ਖਬਰ ਸੁਣਨ ਨੂੰ ਮਿਲਦੀ ਆ ਹੂੰ, ਤਾਂ ਪਤਾ ਹੀ ਹੈ ਕਿ ਉਹ ਹਾਲਾਤ ਹੀ ਨਹੀਂ ਸੀਗਾ ਨਾ ਸ਼ੋਅ ਕਰਨ ਦਾ। ਬਾਕੀ ਬਿਲਕੁਲ ਸਭ ਕੁਛ ਭੁੱਲ ਗਏ ਅਸੀਂ, ਜੀ, ਇੱਕਦਮ ਗੁੰਮ ਹੋ ਗਏ ਜੀ, ਤੇ ਬਹੁਤ ਵੱਡਾ ਘਾਟਾ ਹੋਇਆ। ਹੂੰ, ਮੰਮਾ ਪਾਪਾ ਲਈ ਬਹੁਤ ਮਾੜਾ ਹੋਇਆ, ਸਾਡੇ ਲਈ ਮਾੜਾ ਹੋਇਆ। ਸੋ ਬਹੁਤ ਦੁੱਖ ਦੀ ਗੱਲ ਆ ਕਿ ਸਾਡਾ ਭਰਾ ਸਾਡੇ ਵਿੱਚ ਚਲਾ ਗਿਆ ਤੇ ਜੀ, ਜਿਹਨੇ ਏਡੀ ਰਹਿੰਦੀ ਦੁਨੀਆ ਦੇ ਉੱਤੇ ਨਾਮ ਬਣਾਇਆ ਔਰ ਹੂੰ, ਅਸੀਂ ਤਾਂ ਇਹੀ ਕਵਾਂਗੇ ਹਮੇਸ਼ਾ ਅਮਰ ਹੈ ਤੇ ਅਮਰ ਹੂੰ। ਰਹੇਗਾ। ਅੱਛਾ, ਹਰੇਕ ਭੈਣ ਨੂੰ ਇਹ ਹੁੰਦਾ ਵੀ ਮੇਰੇ ਜਦੋਂ ਵਿਆਹ ਹੋਵੇ ਮੇਰਾ ਭਰਾ ਐਂ ਕਰੇ, ਮੇਰਾ ਭਰਾ ਇਹ ਕਰੇ। ਤੁਹਾਡੇ ਵਿਆਹ ਵਾਲੀਆਂ ਜਿਹੜੀਆਂ ਫੋਟੋਜ਼ ਆ, ਵੀਡੀਓਜ਼ ਆ, ਉਹ ਹਮੇਸ਼ਾ ਘੁੰਮਦੀਆਂ ਰਹੀਆਂ ਤੁਹਾਡੀ ਸਟੋਰੀਜ਼ ਦੇ ਵਿੱਚ, ਲੋਕ ਦੇਖਦੇ ਰਹਿੰਦੇ ਆ। ਉਹ ਗਏ ਅੰਕਲ ਆਂਟੀ ਦੇ ਨਾਲ, ਮੇਰਾ ਖਿਆਲ ਬਾਈ ਹੋਰੇ ਗਏ ਆ ਮੰਮੀ ਪਾਪਾ ਨੂੰ ਲੈ ਕੇ, ਤੇ ਉਹ ਕਿਹੋ ਜਿਹੇ ਪਲ ਸੀਗੇ? ਕਿਉਂਕਿ ਉਸ ਟਾਈਮ ਸਟਾਰਡਮ ਉਹਨਾਂ ਦਾ ਸਿਖਰਾਂ ਤੇ ਸੀ, ਤੁਹਾਡਾ ਵੀ, ਸਾਜ਼ ਬਾਈ ਦਾ ਵੀ। ਮੈਂ ਤੁਹਾਨੂੰ ਦੱਸਦੀ ਹਾਂ ਇਸ ਦੇ ਪਿੱਛੇ ਵੀ ਗੱਲ। ਮੈਂ ਜਦੋਂ ਵਿਆਹ ਰਖਾਇਆ ਤੇ ਸਭ ਤੋਂ ਪਹਿਲਾਂ ਮੈਂ ਹਰੇਕ ਦੁੱਖ ਤਕਲੀਫ ਹੂੰ, ਕੋਈ ਵੀ ਪ੍ਰੋਬਲਮ ਹੂੰ, ਮੈਂ ਰਾਤ ਦੇ 2 ਵਜੇ ਕਾਲ ਕਰਦੀ ਸੀ ਤਾਂ ਹਾਂ, ਮੇਰਾ ਅੱਧੀ ਰਿੰਗ ਤੇ ਫੋਨ ਚੱਕਿਆ ਜਾਂਦਾ ਸੀਗਾ। ਅੱਛਾ, ਤਾਂ ਮੈਂ ਵਿਆਹ ਰਖਾਇਆ, ਮੈਂ ਵਿਆਹ ਕਢਾ ਲਿਆ ਹੂੰ, ਤੇ ਆਉਣਾ ਤੁਸੀਂ? ਹਾਂ ਅਫਸਾਨਾ ਠੀਕ ਆ, ਆਊਂਗਾ ਮੈਂ 5-7 ਦਿਨ ਆਊਂਗਾ। ਮੈਂ ਕਿਹਾ ਮੈਂ ਮਿਲਣੀ ਆ, ਸਾਰਾ ਕੁਛ ਜਿਹੜੀਆਂ ਰਸਮਾਂ ਤੁਹਾਡੇ ਤੋਂ ਕਰਾਉਣੀਆਂ, ਵੱਡੇ ਭਰਾ ਵਾਲੀਆਂ, ਹੂੰ, ਪਾਪਾ ਹੂੰ, ਵਾਲੀਆਂ। ਹੂੰ, ਕਹਿੰਦੇ ਠੀਕ ਆ। ਉਹ ਕੀ ਹੋਇਆ ਕਿ ਇਲੈਕਸ਼ਨ 'ਚ ਖੜੇ ਹੋਏ ਸੀਗੇ, ਹਾਂਜੀ, ਇਲੈਕਸ਼ਨ ਇੱਕਦਮ ਅੱਗੇ ਹੋ ਗਿਆ। ਜਿਹੜਾ ਹੂੰ, ਮੇਰਾ ਵਿਆਹ ਸੀ ਉਸ ਤੋਂ ਪਹਿਲਾਂ, ਅੱਛਾ, ਕਿਉਂਕਿ ਇੱਧਰੋਂ ਮੇਰੇ ਘਰੇ ਵਿਆਹ ਰੱਖਿਆ ਹੋਇਆ, ਉੱਧਰੋਂ ਉਹਨਾਂ ਦਾ ਵੀ ਵਿਆਹ ਵਰਗਾ ਹੂੰ, ਹੂੰ, ਇਲੈਕਸ਼ਨ, ਇੰਨਾ ਟਿਕਟ ਮਿਲ ਸਵੇਰੇ ਗਈ ਉੱਠ ਸੀ। ਕੇ ਪਿੰਡਾਂ 'ਚ ਜਾਣਾ ਹੂੰ, ਆਉਣਾ। ਸੋ ਇਸ ਚੀਜ਼ ਨੂੰ ਮੈਂ ਸਮਝਿਆ, ਨਾਰਾਜ਼ ਨਹੀਂ ਹੋਈ। ਮੈਂ ਅੱਛਾ, ਸਮਝਿਆ ਕਿ ਮੇਰਾ ਭਰਾ ਜਿੱਤੇ, ਇਹੀ ਦੁਆ ਕਰਦੀ ਹਾਂ ਕੋਈ ਗੱਲ ਨਹੀਂ ਜੇ ਨਹੀਂ ਆ ਪਾਊਗਾ ਤਾਂ। ਹੂੰ, ਫਿਰ ਉਹਨਾਂ ਦੇ ਉਹਦੇ ਦੇ ਕਾਰਨ ਮੈਂ ਪਿੰਡ ਪਾਰਟੀ ਰੱਖੀ ਹੂੰ, 22 ਤਰੀਕ ਨੂੰ। 20 ਤਰੀਕ ਨੂੰ ਬਾਈ ਫ੍ਰੀ ਹੋ ਗਏ ਸੀ। ਹੂੰ, ਇੰਨਾ ਥੱਕਣ ਦੇ ਬਾਵਜੂਦ ਇੰਨਾ ਲੋਕਾਂ ਨੇ, ਅੱਜ ਜਦੋਂ ਮੈਂ ਹੁਣ ਡੈਥ ਤੇ ਪਹੁੰਚੀ ਤਾਂ ਉੱਥੋਂ ਦੇ ਸਰਪੰਚ ਮੈਂਬਰ ਜਿਨ੍ਹਾਂ ਕੋਲ ਮੇਰੀ ਗੱਲ ਬਾਈ ਕਰਦਾ ਸੀ ਹੂੰ, ਵੀ ਸਾਡੀ ਕੁੜੀ ਮੈਨੂੰ ਨਾ ਲੜੂਗੀ ਬਹੁਤ ਜ਼ਿਆਦਾ ਜੇ ਮੈਂ ਉਹਦੇ ਵਿਆਹ ਤੇ ਨਾ ਪਹੁੰਚਿਆ, ਉਹਦੇ ਇੱਕ ਵੀ ਫੰਕਸ਼ਨ ਤੇ ਨਾ ਪਹੁੰਚਿਆ। ਹਾਂਜੀ, ਤਾਂ ਮੈਥੋਂ ਬਾਈ ਬਹੁਤ ਮੇਰੀ ਸ਼ਰਮ ਕਰਦਾ ਸੀ ਐਜ਼ ਏ ਸਿਸਟਰ। ਹੂੰ, ਮੈਥੋਂ ਹਮੇਸ਼ਾ ਮਤਲਬ ਇੱਕ ਕਹਿੰਦੇ ਨਾ, ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ, ਬੜਾ ਹਾਂਜੀ, ਸ਼ਰਮਾਂਦਾ ਜਿਹਾ ਬੜਾ ਤੇ ਏਦਾਂ ਹਨਾ, ਨੀਵੀਂ ਪੱਗ ਲੈ, ਨੀਵੀਂ ਪਾ ਕੇ ਗੱਲ ਹਾਂ, ਕਰਨੀ। ਤਾਂ ਹਾਂਜੀ, ਮੇਰੇ ਮੂਹਰੇ ਕੋਈ ਵੀ ਕਿਸੇ ਟਾਈਪ ਦੀ ਗੱਲ ਨਹੀਂ ਕਰਨੀ। ਹੂੰ, ਤੇ ਬਾਈ ਇੰਨਾ ਥੱਕਣ ਦੇ ਬਾਵਜੂਦ ਵੀ ਮੇਰੇ 22 ਨੂੰ ਪਾਰਟੀ ਸੀ, ਪਿੰਡ ਪਹੁੰਚਿਆ। ਬਾਦਲ, ਹਾਂ, ਬਾਦਲ। ਹੂੰ, ਸੋ ਫਿਰ ਮੈਨੂੰ ਖੁਸ਼ੀ ਹੋਈ, ਨਹੀਂ ਤਾਂ ਮੈਂ ਅੰਦਰੋਂ ਉਦਾਸ ਸੀ ਤੇ ਹੂੰ, ਖੁਸ਼ ਵੀ ਸੀ ਕਿ ਮੇਰਾ ਭਰਾ ਚੱਲ ਜਿੱਤੇ, ਹੂੰ, ਤਾਂ ਉਹਨਾਂ ਦੀ ਮਿਹਨਤ ਜੋ ਕਰ ਰਹੇ ਉਹ ਰੰਗ ਲਿਆਵੇ। ਹੂੰ, ਪਰ ਲੋਕਾਂ ਨੂੰ ਨਹੀਂ ਪਤਾ ਲੱਗਦਾ ਚੰਗੇ ਮਾੜੇ ਦਾ, ਲੋਕਾਂ ਦੀ ਬਿਲਕੁਲ, ਕਦਰ ਬਿਲਕੁਲ, ਪੈਂਦੀ ਬਾਅਦ ਚੋਂ ਪੈਂਦੀ ਹੈ। ਹੂੰ, ਤੇ ਏਦਾਂ ਕਰਕੇ ਬਾਈ ਪਹੁੰਚੇ ਤੇ ਬਹੁਤ ਖੁਸ਼ੀ ਵਾਲਾ ਉਹ ਪਲ ਹੈ। ਮੇਰੇ ਕੋਲ ਵੀਡੀਓਜ਼ ਆ, ਮੈਂ ਅੱਜ ਹੀ ਦੇਖ ਰਹੀ ਸੀਗੀ ਹੁਣੀ, ਹੂੰ, ਹੂੰ, ਤਾਂ ਮੈਂ ਇਮੋਸ਼ਨਲ ਹੋ ਗਈ ਕਿ ਵਿਚਾਰਾ ਮਤਲਬ ਸਾਊ ਇੱਕ ਰੱਬ ਬੰਦਾ ਇੱਥੋਂ ਸਾਡੇ ਕੋਲੋਂ ਖੋਲਿਆ ਗਿਆ ਹਨਾ। ਜੀ, ਜੀ, ਇੰਨਾ ਸ਼ਰੀਫ ਜਿਨ੍ਹਾਂ ਨੇ ਬੈਠ ਕੇ ਨੀਵੀਂ ਪਾ ਕੇ ਖਾਣਾ, ਐਡਾ ਆਰਟਿਸਟ ਹੋਣ ਦੇ ਬਾਵਜੂਦ ਪਿੰਡ 'ਚ ਰਹਿਣਾ, ਕੋਈ ਫਾਰਮੈਲਿਟੀ ਨਹੀਂ। ਹੂੰ, ਹੂੰ, ਜੀ, ਜਿੱਥੇ ਮੈਂ ਬਹਾਤਾ, ਜਿੱਥੇ ਮੈਂ ਸੱਦ ਲਿਆ, ਮੈਂ ਉੱਥੇ ਮੇਰੇ ਜਗ੍ਹਾ ਤੇ ਆਂਦਾ ਸੀ ਜਿੱਥੇ ਵੀ ਮੈਂ ਸੱਦਦੀ ਸੀ। ਉਹਨੇ ਨਹੀਂ ਕਹਿਣਾ ਕਿ ਮੈਨੂੰ ਸਟਾਈਲ ਚਾਹੀਦਾ ਜਾਂ ਮੈਨੂੰ ਇੰਨੀ ਸਿਕਿਉਰਿਟੀ ਜਾਂ ਕੀ, ਨਹੀਂ, ਮੇਰੇ ਕੋਲ ਇਕੱਲਾ ਆਉਂਦਾ ਸੀ ਹਮੇਸ਼ਾ। ਅੱਛਾ, ਡੈਥ ਤੋਂ ਪਹਿਲਾਂ ਵੀ ਹਫ਼ਤਾ ਪਹਿਲਾਂ ਮੈਨੂੰ ਇਕੱਲਾ ਮਿਲ ਕੇ ਗਿਆ। ਕੱਲੇ? ਹਾਂਜੀ, ਸਿਕਿਉਰਿਟੀ ਨੀਚੇ ਖੜਾ ਕੇ। ਮੇਰੇ ਕੋਲ ਕੋਈ ਵੀ ਬੰਦਾ ਲੈ ਕੇ ਨਹੀਂ ਆਉਂਦਾ ਸੀ ਕਿਉਂਕਿ ਪਤਾ ਕਿ ਮੇਰੀ ਭੈਣ ਆ, ਹਾਂ, ਇਹਨਾਂ ਨੂੰ ਜ਼ਿਆਦਾ ਬੰਦਿਆਂ 'ਚ ਨਹੀਂ। ਮੈਂ, ਸਾਜ, ਖੁਦਾ ਅੱਛਾ, ਤਿੰਨੋਂ ਮਿਲੇ ਸਾਡੇ ਕੋਲ, ਹੋਟਲ ਆ ਕੇ ਗਏ, ਗੱਲ ਕਰਕੇ ਗਏ ਹੂੰ, ਤੇ ਕਿੱਥੇ ਅਣਖੀ ਕਿੱਥੇ ਬੰਦੇ ਮਿਲੇ? ਸੀ, ਚੰਡੀਗੜ੍ਹ ਸੀਗੇ ਅਸੀਂ। ਚੰਡੀਗੜ੍ਹ, ਹਾਂ, ਅੱਛਾ, ਤੇ ਮੈਂ ਜਿੱਥੇ ਵੀ ਕਹਿੰਦੀ ਸੀ ਹਮੇਸ਼ਾ ਖੜਦੇ ਸੀ। ਮੈਂ ਕਹਿੰਦੀ ਸੀ ਬਾਈ ਇੱਕ ਡਾਕਟਰ ਆ, ਮੈਂ ਆਪਣਾ ਫੇਸ ਠੀਕ ਕਰਾਇਆ। ਹੂੰ, ਉਹਨਾਂ ਦੇ ਬਲੈਮਿਸ਼ ਰਹਿੰਦੀਆਂ ਸੀ ਕਿਉਂਕਿ ਧੁੱਪ 'ਚ ਕੰਮ ਕਰਦੇ ਸੀ ਖੇਤਾਂ 'ਚ। ਹੂੰ, ਤਾਂ ਮੈਂ ਕਹਿੰਦੀ ਬਾਈ ਫਲਾਨੀ ਡਾਕਟਰ ਨੂੰ ਮੈਂ ਤੁਹਾਡੀ ਸਕਿਨ ਦਿਖਾਣੀ ਆ। ਠੀਕ ਆ ਅਫਸਾਨਾ, ਜਿੱਦਾਂ ਤੂੰ ਕਹੇਂਗੀ। ਹੂੰ, ਮੇਰੇ ਨਾਲੋਂ ਵੱਧ ਚਾਅ ਵਿਆਹ ਦੇ ਉਹਨਾਂ ਨੂੰ ਸੀ, ਵਿਆਹ ਦੀ ਤਿਆਰੀ ਕਰ ਰਹੇ ਸੀ ਅਸੀਂ, ਸੂਟਾਂ ਵਾਲੀ ਨੂੰ ਮੈਨੂੰ ਕਹਿੰਦੇ ਤੂੰ ਫੋਨ ਨਹੀਂ ਚੱਕ ਰਹੀ ਮੇਰਾ। ਮੈਂ ਕਿਹਾ ਜੀ ਮੇਰਾ ਫੋਨ ਉਹ ਸਾਜ ਕੋਲ ਸੀ ਤੇ ਮੇਰੇ ਕੋਲ ਦੂਜਾ ਨੰਬਰ ਸੀ।
ਫਿਰ ਉਹਨਾਂ ਨੇ ਲਾਇਆ ਕਿ ਸੂਟਾਂ ਦਾ ਫੋਨ ਮਾਰ ਭਾਬੀ ਲਈ। ਫਿਰ ਅੱਛਾ।